फिर दोबारा तुहाडा स्वागत है प्रोग्राम सच्चा सच विच। हाँ डॉक्टर साहब, साडी अगली ईमेल स्टॉकटन कैलीफोर्निया तो वीर मनिंदर सिंह जी दी है। ये लिखते हैं, डॉक्टर साहब वाहिगुरू जी का खालसा वाहिगुरू जी की फतेह। मैं भावें तुहानूं चिरां बाद लिख रहा हाँ, पर सर मैं तुहाडा प्रोग्राम लगातारता नाल वेखदा हाँ। मैं तुहाडे माता जी नूं प्रणाम करदा हाँ। गुरु साहब कृपा करन माता जी नूं अपने चरनां विच निवास बख्शण। माता जी बहुत बहादुर सन ਅਤੇ ਉਹਨਾਂ ਦਾ ਬੇਟਾ ਵੀ ਬਹੁਤ ਬਹਾਦਰ ਹੈ। ਡਾਕਟਰ ਸਾਹਿਬ ਵਿਛੋੜੇ ਦੇ 25 ਸਾਲ ਬਹੁਤ ਹੁੰਦੇ ਨੇ। ਅੱਜ ਤੁਸੀਂ ਸਾਡੇ ਦਿਲਾਂ ਤੇ ਰਾਜ ਕਰ ਰਹੇ ਹੋ। ਹਜ਼ਾਰਾਂ ਲੋਕ ਤੁਹਾਨੂੰ ਦਿਲੋਂ ਜਾਨ ਨਾਲ ਪਿਆਰ ਕਰਦੇ ਹਨ। ਇਸ ਸਭ ਦਾ ਕ੍ਰੈਡਿਟ ਮਾਤਾ ਜੀ ਨੂੰ ਜਾਂਦਾ ਹੈ। ਗੁਰੂ ਸਾਹਿਬ ਤੁਹਾਡੇ ਸਿਰ ਤੇ ਹਮੇਸ਼ਾ ਮੇਰਾ ਭਰਿਆ ਹੱਥ ਰੱਖਣ। ਸੱਚੋ ਸੱਚ ਦੀ ਟੀਮ ਤੇ ਟੀਵੀ 84 ਦਾ ਬਹੁਤ ਬਹੁਤ ਧੰਨਵਾਦ ਜੀ ਡਾਕਟਰ ਸਾਹਿਬ। ਵੀਰ ਮਨਿੰਦਰ ਸਿੰਘ ਜੀ ਦਾ ਬਹੁਤ ਬਹੁਤ ਧੰਨਵਾਦ। ਉਹਨਾਂ ਨੇ ਜਿਹੜੇ ਸ਼ਬਦ ਕਹੇ ਨੇ ਮੈਂ ਉਹਨਾਂ ਦੇ ਕਾਬਿਲ ਨਹੀਂ ਹਾਂ ਜੀ, ਪਰ ਇਸ 'ਚ ਕੋਈ ਸ਼ੱਕ ਨਹੀਂ ਕਿ ਇਸ ਘਟਨਾ ਤੋਂ ਬਾਅਦ ਜਿੰਨਾ ਪਿਆਰ ਦਾ ਇਜ਼ਹਾਰ ਦੁਨੀਆ ਭਰ 'ਚ ਬੈਠੇ ਗੁਰਸਿੱਖ ਵੀਰਾਂ ਭੈਣਾਂ ਨੇ ਕੀਤਾ ਜੀ, ਇਹਨੇ ਮੈਨੂੰ ਬਹੁਤ ਹੌਸਲਾ ਦਿੱਤਾ ਹੈ ਕੌਜ਼ ਦੇ ਪੱਖ ਤੋਂ ਵੀ ਜੀ ਕਿ ਜਦੋਂ ਤੁਸੀਂ ਇੱਕ ਸੱਚ ਦਾ ਰਸਤਾ ਚੁਣਦੇ ਹੋ, ਗੁਰਸਿੱਖੀ ਦੇ ਪੈਂਡੇ 'ਤੇ ਤੁਰਦੇ ਹੋ ਜੀ, ਬੇਸ਼ੱਕ ਉਸ ਦੇ ਲਈ ਕੁਛ ਤਾਂ ਸੈਕਰੀਫਾਈਸ ਹੁੰਦੀ ਹੈ। ਗੁਰੂ ਕਲਗੀਧਰ ਪਾਤਸ਼ਾਹ ਨੇ ਸਰਬੰਸ ਵਾਰਿਆ ਹੋਇਆ ਪੰਥ ਦੇ ਲਈ ਜੀ, ਪਰ ਇਹਦੇ ਬਾਵਜੂਦ ਤੁਹਾਡਾ ਇੰਨਾ ਵੱਡਾ ਪਰਿਵਾਰ ਬਣ ਜਾਂਦਾ ਹੈ ਪੰਥ ਪਰਿਵਾਰ ਕਿ ਤੁਹਾਨੂੰ ਉਹੀ ਇੱਕ ਇੰਨਾ ਠੁੰਮਣਾ ਦਿੰਦੇ ਨੇ ਉਹਨਾਂ ਦੀਆਂ ਅਰਦਾਸਾਂ, ਉਹਨਾਂ ਦੀਆਂ ਅਸੀਸਾਂ ਔਰ ਉਹਨਾਂ ਦੇ ਸ਼ੁਭ ਬੋਲ। ਸੋ ਮੇਰੀ ਤਾਂ ਸਤਿਗੁਰੂ ਅੱਗੇ ਇਹੀ ਅਰਦਾਸ ਹੈ ਕਿ ਸਤਿਗੁਰੂ ਬਲ ਦੇਣ। ਜਿਹੜਾ ਵਿਸ਼ਵਾਸ ਇੰਨੇ ਵੀਰਾਂ ਭੈਣਾਂ ਨੇ ਦੁਨੀਆ ਭਰ 'ਚ ਸਾਡੇ 'ਤੇ ਰੱਖਿਆ, ਅਸੀਂ ਸਾਬਤ ਕਦਮਾਂ ਨਾਲ ਉਹਨਾਂ ਦੇ ਵਿਸ਼ਵਾਸਾਂ 'ਤੇ ਪੂਰੇ ਉਤਰ ਸਕੀਏ। ਬਹੁਤ ਬਹੁਤ ਧੰਨਵਾਦ ਜੀ ਡਾਕਟਰ ਸਾਹਿਬ। ਸਾਡੀ ਅਗਲੀ ਈਮੇਲ ਆਇਰਲੈਂਡ ਤੋਂ ਵੀਰ ਹਰਪ੍ਰੀਤ ਸਿੰਘ ਜੀ ਦੀ ਹੈ। ਇਹ ਲਿਖਦੇ ਹਨ, ਡਾਕਟਰ ਅਮਰਜੀਤ ਸਿੰਘ ਜੀ ਦੀ ਭੈਣ ਨੀਲਮ ਕੌਰ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਡਾਕਟਰ ਸਾਹਿਬ, ਆਪ ਜੀ ਦੇ ਮਾਤਾ ਜੀ ਦੇ ਅਕਾਲ ਚਲਾਣੇ ਬਾਰੇ ਪਤਾ ਲੱਗਾ, ਸੁਣ ਕੇ ਬਹੁਤ ਦੁੱਖ ਹੋਇਆ। ਡਾਕਟਰ ਸਾਹਿਬ, ਮੈਂ ਤੁਹਾਡੇ ਤੋਂ ਬਹੁਤ ਛੋਟਾ, ਇਸ ਲਈ ਬਸ ਇੰਨਾ ਹੀ ਕਹਾਂਗਾ ਕਿ ਤੁਸੀਂ ਸਦਾ ਚੜ੍ਹਦੀ ਕਲਾ ਵਿੱਚ ਹੀ ਵਿਚਰੋ। ਸਾਰੀ ਕੌਮ ਤੁਹਾਡੇ ਨਾਲ ਖੜੀ ਹੈ। ਖਿਮਾ ਮੰਗਦਾ ਹੋਇਆ ਆਪਣੇ ਅੱਜ ਦੇ ਵਿਸ਼ੇ ਵੱਲ ਆਉਂਦਾ ਹਾਂ। ਡਾਕਟਰ ਸਾਹਿਬ, ਜਿਉਂ-ਜਿਉਂ ਕੂੜ ਦੀ ਕੰਧ ਟੁੱਟ ਰਹੀ ਹੈ ਤਿਉਂ-ਤਿਉਂ ਕਈ ਨਵੀਆਂ ਗੱਲਾਂ ਸਮਝ ਆਉਣ ਲੱਗ ਪਈਆਂ ਹਨ। ਡਾਕਟਰ ਸਾਹਿਬ, ਮੈਨੂੰ ਲੱਗਦਾ ਹੈ ਕਿ ਜਿਹੜੇ ਹਥਿਆਰ ਨਾਲ ਭਾਰਤੀ ਹਾਕਮਾਂ ਨੇ ਸਿੱਖਾਂ ਨੂੰ ਸਭ ਤੋਂ ਵੱਧ ਕੁੱਟਿਆ ਹੈ ਉਹ ਹੈ ਅਖੌਤੀ ਭਾਰਤੀ ਰਾਸ਼ਟਰਵਾਦ। ਇਹਨਾਂ ਭ੍ਰਿਸ਼ਟ ਹੁਕਮਰਾਨਾਂ ਨੇ ਹਰ ਵਾਰ ਸਾਡੀ ਜਾਇਜ਼ ਉੱਠਦੀ ਆਵਾਜ਼ ਨੂੰ ਰਾਸ਼ਟਰਵਾਦ ਦੀ ਜੁੱਤੀ ਦਿਖਾ ਕੇ ਚੁੱਪ ਕਰਵਾਉਣ ਦੀ ਕੋਸ਼ਿਸ਼ ਕੀਤੀ ਤੇ ਵਾਰੇ ਜਾਈਏ ਸਾਡੀ ਕੌਮ ਦੇ ਲੀਡਰਾਂ ਦੇ, ਜੋ ਆਪਣੀ ਗਲਤੀ ਸਿਧਾਂਤਕ ਸੋਚ ਸਦਕੇ ਬਾਰ-ਬਾਰ ਇਹਨਾਂ ਤੋਂ ਕੁੱਟ ਖਾਂਦੇ ਰਹੇ। ਆਪ ਤੇ ਗੁਲਾਮ ਹੋਏ ਹੀ ਤੇ ਆਪਣੇ ਨਾਲ ਸਾਡੇ ਗਲੇ ਵੀ ਗੁਲਾਮੀ ਪਾ ਗਏ। ਪਤਾ ਨਹੀਂ ਇਹਨਾਂ ਦੀ ਕੀ ਐਸੀ ਮਜਬੂਰੀ ਸੀ ਜੋ ਇਹ ਦੇਸ਼ ਦੀ ਅਖੰਡਤਾ ਦੇ ਨਾਮ ਤੇ ਹਰ ਵਾਰੀ ਕੌਮ ਨੂੰ ਵੇਚਣ ਲਈ ਤਿਆਰ ਹੁੰਦੇ ਗਏ। ਪਰ ਡਾਕਟਰ ਸਾਹਿਬ, ਸਾਡੀ ਕੋਈ ਮਜਬੂਰੀ ਨਹੀਂ ਤੇ ਨਾ ਹੀ ਆਪਾਂ ਇਹਨਾਂ ਵਾਂਗੂ ਲੰਬੜਦਾਰੀਆਂ ਕਰਨੀਆਂ ਹਨ। ਸਾਨੂੰ ਸਾਡਾ ਨਿਸ਼ਾਨਾ ਬੜਾ ਸਪਸ਼ਟ ਹੈ ਤੇ ਸਾਨੂੰ ਨਹੀਂ ਪਰਵਾਹ ਕਿਸੇ ਦੇਸ਼ ਦੀ ਅਖੰਡਤਾ ਦੀ। ਸਿੱਖਾਂ ਨੂੰ ਇਸ ਅਖੌਤੀ ਭਾਰਤੀ ਰਾਸ਼ਟਰਵਾਦ ਰੂਪੀ ਬਿਮਾਰੀ 'ਚ ਉਲਝਣ ਤੋਂ ਬਾਅਦ ਇਹਨਾਂ ਨੇ ਇੱਕ ਹੋਰ ਨਵਾਂ ਹਥਿਆਰ ਲੱਭ ਲਿਆ ਹੈ, ਉਹ ਹੈ ਪੰਜਾਬੀਅਤ। ਹੁਣ ਇਹਨਾਂ ਨੇ ਸਿੱਖਾਂ ਨੂੰ ਪੰਜਾਬੀਅਤ ਰੂਪੀ ਬਿਮਾਰੀ 'ਚ ਫਸਾਉਣ ਦੀਆਂ ਤਿਆਰੀਆਂ ਕਰ ਲਈਆਂ ਹਨ। ਅਖੇ ਜੀ, ਅਸੀਂ ਸਾਰੇ ਪੰਜਾਬੀ ਹਾਂ। ਪਤਾ ਨਹੀਂ ਇਹ ਪੰਜਾਬੀਅਤ ਦਾ ਝੰਡਾ ਬਰਦਾਰ ਬਣੇ ਫਿਰਦੇ ਲੋਕਾਂ ਨੂੰ 1947 ਤੋਂ ਲੈ ਕੇ ਹੁਣ ਤੱਕ ਗੈਰ ਸਿੱਖ ਪੰਜਾਬੀਆਂ ਵੱਲੋਂ ਕੀਤੀਆਂ ਬੇਵਫਾਈਆਂ ਕਿਵੇਂ ਭੁੱਲ ਜਾਂਦੀਆਂ। ਪੰਜਾਬੀਅਤ ਦਾ ਭੋਗ ਤਾਂ 1951 ਦੀ ਮਰਦਮਸ਼ੁਮਾਰੀ ਵਿੱਚ ਹੀ ਪੈ ਗਿਆ ਸੀ। ਉਸ ਤੋਂ ਬਾਅਦ ਧੋਖੇ ਤੇ ਧੋਖਾ ਤੇ ਬਾਕੀ ਰਹਿੰਦੀ ਕਸਰ ਜੂਨ 84 'ਚ ਲੱਡੂ ਵੰਡ ਕੇ ਪੂਰੀ ਕਰ ਦਿੱਤੀ। ਡਾਕਟਰ ਸਾਹਿਬ, ਮੇਰੀ ਬੇਨਤੀ ਹੈ ਕਿ ਤੁਸੀਂ ਭਾਰਤੀ ਰਾਸ਼ਟਰੀਵਾਦ 'ਚ ਪੰਜਾਬੀਅਤ ਦਾ ਭਾਂਡਾ ਭੰਨੋ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੀ ਡਾਕਟਰ ਸਾਹਿਬ। ਵੀਰ ਹਰਪ੍ਰੀਤ ਸਿੰਘ ਜੀ, ਆਇਰਲੈਂਡ ਵਾਲਿਆਂ ਦਾ ਬਹੁਤ ਬਹੁਤ ਧੰਨਵਾਦ ਜੀ। ਇਹ ਬਹੁਤ ਥਾਟਫੁਲ ਵਿਚਾਰ ਇਹਨਾਂ ਦੇ ਹੁੰਦੇ ਨੇ। ਸਭ ਤੋਂ ਪਹਿਲਾਂ ਤਾਂ ਜਿਵੇਂ ਉਹਨਾਂ ਨੇ ਹਮਦਰਦੀ ਦਾ ਇਜ਼ਹਾਰ ਕੀਤਾ, ਉਹਨਾਂ ਦਾ ਮੈਂ ਸ਼ੁਕਰਗੁਜ਼ਾਰ ਹਾਂ ਕਿ ਉਹਨਾਂ ਨੇ ਬੜੇ ਚੜ੍ਹਦੀ ਕਲਾ ਵਾਲੇ ਸ਼ਬਦ ਕਹੇ ਨੇ ਔਰ ਵੀਰਾਂ ਦੀ ਅਰਦਾਸ ਰਹੇ ਤੇ ਸਤਿਗੁਰੂ ਦੀ ਬਖਸ਼ਿਸ਼ ਰਹੇ। ਸਿੱਖ ਦਾ ਤਾਂ ਹਰ ਹਾਲ 'ਚ ਚੜ੍ਹਦੀ ਕਲਾ 'ਚ ਰਹਿਣਾ ਜੀ, ਇਹ ਗੁਰੂ ਸਾਹਿਬ ਨੇ ਸਾਡੀ ਪ੍ਰੋਗਰਾਮਿੰਗ ਕੀਤੀ ਹੋਈ ਹੈ, ਪਰ ਇਹ ਸੰਭਵ ਸਤਿਗੁਰੂ ਦੀ ਬਖਸ਼ਿਸ਼ ਦੇ ਨਾਲ ਹੀ ਹੁੰਦਾ ਜੀ। ਉਹਨਾਂ ਨੇ
ਦੋ ਜਿਹੜੇ ਮੇਨ ਸਾਡੀ ਮੈਂ ਸਮਝਦਾ ਹਾਂ ਕਿ 20ਵੀਂ ਸਦੀ ਦੀ ਸਲੇਵਰੀ ਦਾ ਕਾਰਨ ਬਣੇ। ਇੱਕ ਨੇ ਸਾਨੂੰ ਗੁਲਾਮੀ ਦੇ ਉਸ ਰੱਸੇ ਦੇ ਨਾਲ ਨੂੜਿਆ ਤੇ ਦੂਸਰਾ ਜਿਹੜਾ ਹੈ ਉਹ ਕਰੰਟ ਤੌਰ ਦੇ ਉੱਤੇ ਉਸ ਵਿਪ ਦੇ ਨਾਲ ਉਸ ਜਿਹੜਾ ਉਸ ਨਾਲ ਸਾਨੂੰ ਇਹ ਕੁੱਟ ਰਹੇ ਨੇ ਜੀ ਉਹ ਪੰਜਾਬੀਅਤ ਹੈ ਤੇ ਜਿਹਦੇ ਨਾਲ ਪਹਿਲਾਂ ਗੁਲਾਮੀ ਦੇ ਵਿੱਚ ਅਸੀਂ ਨੂੜੇ ਗਏ ਔਰ ਅਕਾਲੀ ਲੀਡਰਸ਼ਿਪ ਦਾ ਇੱਕ ਵੱਡਾ ਹਿੱਸਾ ਉਸ ਰਾਸ਼ਟਰਵਾਦ ਦੀ ਭੇਟ ਚੜ੍ਹਿਆ ਔਰ ਉਹਦੇ 'ਚ ਈਵਨ ਸਾਡੇ ਸ਼ਹੀਦ ਊਧਮ ਸਿੰਘ ਜਾਂ ਸ਼ਹੀਦ ਭਗਤ ਸਿੰਘ ਵਰਗੇ ਨਾਇਕ ਵੀ, ਸ਼ਹੀਦ ਭਗਤ ਸਿੰਘ ਖਾਸ ਤੌਰ ਤੇ ਜੀ ਉਹ ਵੀ ਉਸ ਕਨਫਿਊਜ਼ਨ ਦਾ ਸ਼ਿਕਾਰ ਹੋਏ ਜਿਹੜਾ ਕਿ ਭਾਰਤ ਮਾਤਾ ਤੇ ਰਾਸ਼ਟਰਵਾਦ ਤੇ ਏਕਤਾ ਅਖੰਡਤਾ ਔਰ ਇਹ ਸਾਰੇ ਦੇ ਥੱਲੇ ਉਹਨਾਂ ਨੇ ਵੇਚਿਆ। ਜੀ ਦੇਖੋ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਜਿਹੜੀ ਅੱਜ ਦੀ ਸਾਡੀ ਸਥਿਤੀ ਹੈ, ਰਾਸ਼ਟਰਵਾਦ ਦੀ ਗੱਲ ਤਾਂ ਸ਼ਾਇਦ ਬਹੁਤ ਹੋ ਚੁੱਕੀ, ਹੋਰ ਵੀ ਜਿਹੜੇ ਅੱਜ ਸਾਡੇ ਚਿੰਤਕ ਨੇ ਉਹ ਕਰਦੇ ਨੇ ਜੀ ਕਿ ਕਿਵੇਂ ਹਿੰਦੂ ਰਾਸ਼ਟਰਵਾਦ ਦੇ ਨਾਂ ਥੱਲੇ ਜਦੋਂ ਉਹ ਰਾਸ਼ਟਰਵਾਦ ਕਹਿੰਦੇ ਸੀ ਜਾਂ ਦੇਸ਼ ਭਗਤੀ ਜਿਹਨੂੰ ਕਹਿੰਦੇ ਸੀ, ਮਿੱਟੀ ਦਾ ਪਿਆਰ, ਉਹ ਉਹਨਾਂ ਦੇ ਲਈ ਭਾਰਤ ਮਾਤਾ ਉਸ ਦਾ ਦੁਰਗਾ ਰੂਪ ਜੀ ਉਸ ਦੀ ਉਹ ਸਾਰੀ ਜਿਹੜੀ ਹਿੰਦੂਤਵੀ ਆਤਮਾ ਉਹਨਾਂ ਦੇ ਲਈ ਉਹ ਸੀ ਤੇ ਸਾਡੇ ਜਿਹੜੇ ਨਾਈਵ ਕਿਸਮ ਦੇ ਜਾਂ ਭੋਲੇ ਭਾਲੇ ਕਿਸਮ ਦੇ ਉਹ ਸਮਝਦੇ ਸੀ ਭਾਰਤ ਮਾਤਾ, ਉਹ ਸਮਝਦੇ ਸੀ ਨੇਸ਼ਨ ਦੇਸ਼ ਸਾਰਿਆਂ ਦੇ ਲਈ ਪਲੂਰਲ ਜਿਹਦੇ 'ਚ ਕਿ ਸਾਰੇ ਹੀ ਆਜ਼ਾਦੀ ਦਾ ਰੰਗ ਮਾਨਣਗੇ। ਹੁਣ ਜਦੋਂ ਗਾਂਧੀ ਰਾਮ ਰਾਜ ਦੀ ਗੱਲ ਕਰਦਾ ਸੀ ਉਹਦੀਆਂ ਅੱਖਾਂ ਸਾਹਮਣੇ ਬਿਲਕੁਲ ਕਲੀਅਰ ਸੀ ਕਿ ਉਹ ਕਿਹੜੇ ਰਾਮ ਦਾ ਰਾਜ ਹੈ ਜੀ, ਉਹ ਰਾਜਾ ਰਾਮ ਦਾ ਰਾਜ ਹੈ, ਉਹਦੇ 'ਚੋਂ ਹਿੰਦੂਤਵਾ ਨਿਕਲਦਾ ਹੈ। ਉਹ ਪੜ੍ਹਦਾ ਵੀ ਸੀ ਰਘੁਵਰ ਰਾਜ ਵਿਰਾਜਾ ਰਾਮ ਪਤਿਤ ਪਾਵਨ ਸੀਤਾ ਰਾਮ ਜੀ। ਪਰ ਹੁਣ ਜੇ ਸਾਡੇ ਉਹਨਾਂ ਜਿਹੜੇ ਬੌਧਿਕ ਤੌਰ ਦੇ ਉੱਤੇ ਬੌਣੇ ਸਨ, ਮਿਜਟ ਸਨ ਲੀਡਰ ਜੀ, ਉਹਨਾਂ ਨੂੰ ਪਤਿਤ ਪਾਵਨ ਸੀਤਾ ਰਾਮ ਨਹੀਂ ਸੁਣਿਆ ਕਿ ਵੀ ਇਹ ਰਾਸ਼ਟਰਵਾਦ ਅਲਟੀਮੇਟਲੀ ਰਾਮ ਰਾਜ ਜਾਂ ਗਾਂਧੀ ਦਾ ਇਹ ਰਾਜ ਕਿੱਧਰ ਨੂੰ ਲਿਜਾ ਰਿਹਾ ਜੀ ਤੇ ਉਹਨਾਂ ਨੇ ਆਪਣੀ ਆਜ਼ਾਦੀ ਜਾਂ ਆਪਣਾ ਜਿਹੜਾ ਮੌਕਾ ਸੀ ਆਪਣਾ ਕੁਝ ਬਣਾ ਸਕਣ ਦਾ ਉਹ ਗਵਾਇਆ। ਉਹਦੇ ਲਈ ਸੱਚਮੁੱਚ ਉਹ ਤਾਂ ਗੁਲਾਮੀ ਚ ਆਏ, ਉਹਨਾਂ ਨੇ ਸਾਰੀ ਕੌਮ ਜਿਹੜੀ ਹੈ ਗੁਲਾਮੀ ਦੇ ਸੰਗਲਾਂ ਦੇ ਵਿੱਚ ਨੂੜ ਦਿੱਤੀ ਜੀ। ਕਾਇਦੇ ਆਜ਼ਮ ਨੂੰ ਇਹ ਗੱਲ ਸਮਝ ਆਈ ਜੇ ਉਹ ਗਾਂਧੀ ਬਾਰੇ ਕਹਿੰਦੇ ਨੇ ਕਿ ਵੀ ਵੈਨਐਵਰ ਗਾਂਧੀ ਹੈਜ਼ ਕਮ ਟੂ ਮੀਟ ਮੀ ਹੀ ਹੈਜ਼ ਕਮ ਟੂ ਚੀਟ ਮੀ ਜੀ। ਸੋ ਬੜੀ ਕਲੈਰਿਟੀ ਦੇ ਨਾਲ ਉਹਨਾਂ ਨੇ ਦੇਖ ਲਿਆ ਕਿ ਵੀ ਇਹ ਤਾਂ ਬਾਹਰ ਲਬਾਦਾ ਪਾਇਆ ਹੋਇਆ ਇਹਨਾਂ ਨੇ ਸੈਕੂਲਰਿਜ਼ਮ ਦਾ, ਅੰਦਰ ਤਾਂ ਇਹਨਾਂ ਦੇ ਸ਼ੁੱਧ ਬਨਾਰਸੀ ਹਿੰਦੂ ਹੈ ਜੀ ਔਰ ਅੱਜ ਅੰਗਰੇਜ਼ ਬੈਠੇ ਨੇ ਤੇ ਇਹਨਾਂ ਦਾ ਇਹ ਹਾਲ ਹੈ, ਕੱਲ ਨੂੰ ਉਹ ਚਲੇ ਗਏ ਸਾਡਾ ਕੀ ਹਾਲ ਕਰਨਗੇ ਜੀ ਜੀ। ਔਰ ਅੱਜ ਅਸੀਂ ਜਿਸ ਮੁਕਾਮ ਤੇ ਆ ਕੇ ਇਹਨਾਂ ਦੇ ਹੱਥਾਂ 'ਚੋਂ ਸਫ਼ਰ ਕਰ ਰਹੇ ਹਾਂ ਹਰ ਪੜਾਅ ਤੇ ਉਸ ਨੇ ਇਹ ਗੱਲ ਸਾਬਤ ਕਰ ਦਿੱਤੀ ਕਿ ਵੀ ਇਹ ਕਿਵੇਂ ਇਹ ਸਾਰੇ ਦੀ ਰੂਹ ਜਿਹੜੀ ਆ ਉਹ ਹਿੰਦੂਤਵੀ ਹੈ ਜੀ। ਪਰ ਜਿਹੜਾ ਹੁਣ ਖਤਰਨਾਕ ਜਿਹਦੇ 'ਚ ਬਹੁਤ ਜ਼ਿਆਦਾ ਔਰ ਸਿੱਖ ਇਸ ਦਾ ਸ਼ਿਕਾਰ ਨੇ ਜਦੋਂ ਪੰਜਾਬੀਅਤ ਦੀ ਗੱਲ ਹੁੰਦੀ ਹੈ ਜੀ ਔਰ ਕਈ ਵਾਰੀ ਇਸ ਹਵਾਲੇ ਨਾਲ ਦੋਨਾਂ ਪੰਜਾਬਾਂ ਦੇ ਇੱਕ ਹੋਣ ਦੀ ਗੱਲ ਵੀ ਹੁੰਦੀ ਹੈ ਜੀ ਕਿ ਜੀ ਸਾਨੂੰ ਜਿਹੜਾ ਪੰਜਾਂ ਦਰਿਆਵਾਂ ਦੀ ਧਰਤੀ ਔਰ ਇਸਾਂਝ ਔਰ ਇੱਧਰ ਔਰ ਉੱਧਰ ਜੀ ਔਰ ਜਿੱਥੋਂ ਤੱਕ ਮੈਨੂੰ ਯਾਦ ਹੈ ਵੀ ਇਹ ਪੰਜਾਬੀਅਤ ਦਾ ਨਾਰਾ ਵੀ ਹਿੰਦੂਆਂ ਨੇ ਕਦੇ ਇਹ ਵੀ ਨਹੀਂ ਕਲੇਮ ਕੀਤਾ ਪੰਜਾਬ ਦਿਆਂ ਨੇ ਵੀ ਅਸੀਂ ਪੰਜਾਬੀ ਹਾਂ। ਇਹ ਵੀ ਜੇ ਮੈਂ ਗਲਤ ਨਾ ਹੋਵਾਂ ਤੇ ਸਰਦਾਰ ਸਾਧੂ ਸਿੰਘ ਹਮਦਰਦ ਜਿਹੜੇ ਅਜੀਤ ਅਖਬਾਰ ਦੇ ਬਾਨੀ ਰਹੇ ਔਰ ਉਹਨਾਂ ਨੇ ਕਾਫੀ ਲੰਬਾ ਵਕਤ ਜਿਹੜਾ ਉਸ ਦੇ ਉੱਤੇ ਆਪਣਾ ਉਹਨੂੰ ਐਕਸਪੈਂਡ ਕੀਤਾ। ਅੱਜ ਉਹਨਾਂ ਦਾ ਲੜਕਾ ਬਰਜਿੰਦਰ ਹਮਦਰਦ ਉਹਦਾ ਐਡੀਟਰ ਹੈ ਜੀ। ਸੋ ਇਹ ਉਹਨਾਂ ਦੀ ਅਕਸਰ ਲਿਖਤ ਪੰਜਾਬੀਅਤ ਉਹ ਹਾਲਾਂਕਿ ਬਹੁਤ ਸਾਰੇ ਹੋਰ ਆਸਪੈਕਟਸ ਤੋਂ ਪੱਕੇ ਸਿੱਖ ਮਾਈਂਡਡ ਸੀ ਜਿਵੇਂ ਭਗਤ ਸਿੰਘ ਬਾਰੇ ਕਿ ਭਾਈ ਇਹ ਜਿਹੜਾ ਸ਼ਹੀਦ ਆਜ਼ਮ ਉਹਨੂੰ ਕਹਿਣਾ ਇਹ ਗੁਰੂ ਅਰਜਨ ਸਾਹਿਬ ਦੀ ਤੋਹੀਨ ਕਰਨਾ ਕਿਉਂਕਿ ਉਸ ਵੇਲੇ ਦਾ ਜਲੰਧਰ ਦੇ ਫਿਰਕੂ ਅਖਬਾਰ ਦੇ ਨਾਲ ਕੰਪੀਟੀਸ਼ਨ ਹੁੰਦਾ ਸੀ। ਪੰਜਾਬ ਕੇਸਰੀ ਚ ਲਾਲਾ ਜਗਤ ਨਾਰਾਇਣ ਬੈਠਾ ਸੀ, ਮਿਲਾਪ ਅਖਬਾਰ ਦੇ ਵਿੱਚ ਯਸ਼ ਬੈਠਾ ਸੀ ਔਰ ਵੀਰ ਪ੍ਰਤਾਪ ਅਖਬਾਰ ਛਪਦੀ ਸੀ ਉਹਦੇ ਚ ਵਰਿੰਦਰ ਪੱਕੇ ਆਰੀਆ ਸਮਾਜੀ ਸੀ। ਇਹ ਜਾਣ ਕੇ ਸ਼ਹੀਦ ਆਜ਼ਮ ਔਰ ਦੂਸਰਾ ਕਈ ਕੁਛ ਕਰਦੇ ਸੀ ਤੇ ਉਹ ਕਹਿੰਦੇ ਸੀ ਸ਼ਹੀਦ ਆਜ਼ਮ ਗੁਰੂ ਅਰਜਨ ਸਾਹਿਬ ਨੇ, ਹੋਰ ਕੋਈ ਨਹੀਂ ਹੈ। ਸੋ ਇਹ ਉਹਨਾਂ ਦੀ ਡਿਬੇਟ ਚੱਲਦੀ ਰਹਿੰਦੀ ਸੀ। ਲੇਕਿਨ ਉਸ ਦੌਰ ਦੇ ਵਿੱਚ ਸਮ ਹੋਏ ਜਿਹੜੀ ਪੰਜਾਬੀਅਤ ਦੀ ਟਰਮ ਹੈ ਜਾਂ ਪੰਜਾਬੀਅਤ ਇਹਨੂੰ ਕਾਫੀ ਉਭਾਰਿਆ ਜਾਂਦਾ ਸੀ ਇਸ ਪੱਖੋਂ ਵੀ ਸ਼ਾਇਦ ਉਹਨਾਂ ਦੇ ਰਾਸ਼ਟਰਵਾਦ ਦਾ ਜਵਾਬ ਜਿਹੜਾ ਉਹ ਆਪਣੇ ਵੱਲੋਂ ਪੰਜਾਬੀਅਤ ਨਾਲ ਦੇਣਾ ਚਾਹੁੰਦੇ ਸੀ ਪਰ ਸਿੱਖ ਨੁਕਤਾ ਨਿਗਾਹ ਤੋਂ ਤਾਂ ਦੋਨੋਂ ਹੀ ਚੀਜ਼ਾਂ ਰਾਸ਼ਟਰਵਾਦ ਔਰ ਪੰਜਾਬੀਅਤ ਜਿਹੜਾ ਹੈ ਇਹ ਉਸ ਸਲੇਵਰੀ ਦੇ ਪਿੰਜਰੇ ਦੇ ਦੋ ਡੰਡੇ ਨੇ ਅੱਡ ਅੱਡ ਜੀ। ਹੁਣ ਜੇ ਪੰਜਾਬੀਅਤ ਦੀ ਗੱਲ ਕਰੀਏ ਔਰ ਵੀਰ ਹਰਪ੍ਰੀਤ ਸਿੰਘ ਹੋਰਾਂ ਨੇ ਬਿਲਕੁਲ ਠੀਕ ਕਿਹਾ 1947 ਚ ਪੰਜਾਬ ਵੰਡਿਆ ਗਿਆ 32-33 ਜ਼ਿਲ੍ਹੇ ਸੀ। ਉਸ ਤੋਂ ਪਹਿਲਾਂ ਦੇ ਪੰਜਾਬ ਦੇ 18 ਜਾਂ 19 ਜ਼ਿਲ੍ਹੇ ਜਿਹੜੇ ਨੇ ਉਹ ਪਾਕਿਸਤਾਨ
गए, 12-13 इधर गए जी उधर बहुत जल्दी कौमी ਜ਼ਬਾਨ ਜਿਹੜੀ ਆ ਉਰਦੂ ਡਿਕਲੇਅਰ ਕਰ ਦਿੱਤੀ ਗਈ, ਜਿਹਦੇ 'ਚ ਹਾਲਾਂਕਿ ਉਸ ਦੇ ਉੱਤੇ ਬਹੁਤ ਪ੍ਰੋਟੈਸਟ ਹੋਇਆ। ਬੰਗਲਾਦੇਸ਼ ਬੇਸ਼ੱਕ 71 'ਚ ਹਿੰਦੁਸਤਾਨ ਨੇ ਫੌਜੀ ਇੰਟਰਵੈਂਸ਼ਨ ਦੇ ਨਾਲ ਬਣਾਇਆ, ਪਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਉਹਦੀਆਂ ਫਾਊਂਡੇਸ਼ਨ ਉਦੋਂ ਹੀ ਲੇ ਹੋ ਗਈਆਂ ਸੀ ਜਦੋਂ ਉਰਦੂ ਜਿਹੜਾ ਹੈ ਉਹ ਨੈਸ਼ਨਲ ਲੈਂਗੁਏਜ ਬਣੀ। ਬੰਗਾਲੀਆਂ ਨੇ ਪ੍ਰੋਟੈਸਟ ਕੀਤਾ ਜੀ, ਢਾਕਾ ਯੂਨੀਵਰਸਿਟੀ ਵੀ ਪ੍ਰੋਟੈਸਟ ਹੋਇਆ, ਪੁਲਿਸ ਨੇ ਗੋਲੀ ਚਲਾਈ ਔਰ ਨਤੀਜੇ ਦੇ ਤੌਰ ਤੇ ਉਹ ਦਿਨ ਜਿੱਦਣ ਕਿ ਉਹ ਬੰਗਾਲੀ ਕੁਛ ਮਾਰੇ ਗਏ ਸੀ ਸਟੂਡੈਂਟ, ਉਹਨੂੰ ਅੱਜ ਯੂਨਾਈਟਿਡ ਨੇਸ਼ਨਸ ਦੇ ਵਿੱਚ ਸ਼ਾਇਦ ਉਹ 21 ਫਰਵਰੀ ਦਾ ਦਿਨ ਹੁੰਦਾ ਹੈ, ਮਦਰ ਟੰਗ ਇੰਟਰਨੈਸ਼ਨਲ ਮਦਰ ਟੰਗ ਡੇ ਦੇ ਤੌਰ ਤੇ ਮਨਾਇਆ ਜਾਂਦਾ। ਸੋ ਪਾਕਿਸਤਾਨ ਦੇ ਵਿਦਿਨ ਬੰਗਲਾਦੇਸ਼ ਦੀ ਫਾਊਂਡੇਸ਼ਨ ਉਸ ਦਿਨ ਹੀ ਰੱਖ ਦਿੱਤੀ ਸੀ ਜਿੱਦਣ ਬੰਗਾਲੀ ਆਪਣੀ ਜ਼ਬਾਨ ਦੇ ਲਈ ਖਲੋ ਗਿਆ ਸੀ। ਹੁਣ ਇੱਕ ਪਾਸੇ ਤਾਂ ਬੰਗਾਲੀ ਮੁਸਲਮਾਨ ਦਾ ਇਹ ਕਰੈਕਟਰ ਸੀ ਕਿ ਉਹਨੇ ਆਪਣੀ ਜ਼ਬਾਨ ਦੇ ਲਈ ਈਵਨ ਜਿਹੜਾ ਮੁਲਕ ਜਿਹੜਾ ਪਾਕਿਸਤਾਨ ਬਣਾਉਣ ਸਭ ਤੋਂ ਪਹਿਲਾਂ ਬੰਗਾਲੀਆਂ ਨੇ ਪਹਿਲ ਕੀਤੀ ਸੀ, ਉਹਨਾਂ ਨੇ ਈਵਨ ਉਹਦੀ ਵੀ ਪਰਵਾਹ ਨਹੀਂ ਕੀਤੀ। ਤੇ ਹੁਣ ਉਹੀ ਪੀਰੀਅਡ 1951 ਦਾ ਜਦੋਂ ਪੰਜਾਬ ਦੇ ਸਾਡੇ ਜਿਹੜੇ ਇਹ ਹਿੰਦੂ ਵੀਰ ਭੈਣਾਂ ਨੇ ਇਹਨਾਂ ਨੇ ਡੰਕੇ ਦੀ ਝੋਟ ਨਾਲ ਔਰ ਇਹਨਾਂ ਦੀ ਸਾਰੀ ਜਿਹੜੀ ਪ੍ਰੈਸ ਸੀ ਜਲੰਧਰ ਬੇਸਡ, ਉਹਨਾਂ ਨੇ ਜ਼ੋਰਦਾਰ ਪ੍ਰਚਾਰ ਕੀਤਾ ਕਿ ਤੁਸੀਂ ਆਪਣੀ ਜ਼ਬਾਨ ਹਿੰਦੀ ਲਿਖਾਣੀ ਜੀ, ਔਰ ਇਹ ਪੰਜਾਬੀ ਬੋਲ ਕੇ ਹਿੰਦੀ ਲਿਖਾਉਂਦੇ ਸੀ ਔਰ ਹਿੰਦੀ ਲਿਖਾ ਕੇ ਫਿਰ ਬਾਹਰ ਆ ਉਹਨਾਂ ਨੇ ਕਹਿਣਾ ਪੰਜਾਬੀ 'ਚ ਬੋਲਣਾ। ਉਹਨਾਂ ਨੇ ਜਦੋਂ ਉਹਨਾਂ ਦੀ ਮਰਦਮਸ਼ੁਮਾਰੀ ਵਾਲਿਆਂ ਦੀ ਟੀਮ ਆਣੀ ਜੀ, ਉਹਨਾਂ ਨੇ ਕਹਿਣਾ ਜੀ ਸਾਡੀ ਤਾਂ ਜਿਹੜੀ ਜ਼ਬਾਨ ਹੈ ਅਸੀਂ ਤਾਂ ਬੋਲਦੇ ਹੀ ਹਿੰਦੀ ਹੈ ਜੀ, ਸਾਡੀ ਜ਼ਬਾਨ ਹੀ ਹਿੰਦੀ ਹੈ ਜੀ। ਤੇ ਫਿਰ ਇਹਨਾਂ ਦੀ ਉਹ ਹਿੰਦੀ ਦੇ ਉੱਤੇ ਬਹੁਤ ਸਾਰੇ ਉਸ ਪੀਰੀਅਡ ਦੇ ਲਤੀਫੇ ਵੀ ਬਣੇ ਜਾਂ ਫਨੀ ਅੰਦਾਜ਼ ਦੇ ਵਿੱਚ ਵੀ, ਮੈਨੂੰ ਜਿਹੜਾ ਇੱਕ ਮੇਰੀ ਯਾਦਾਸ਼ਤ 'ਚ ਪਿਆ ਕਿ ਉਹ ਫਿਰ ਇੱਦਾਂ ਦੀ ਹਿੰਦੀ ਬੋਲਦੇ ਸੀ ਕਿ ਵੀ ਆਪਣੀਆਂ ਗਵਾਂਢਾਂ ਨੂੰ ਕਹਿਣਾ ਕਿ ਭੈਣ ਜੀ ਹਮ ਤੋਂ ਲੋਡੇ ਵੇੜੇ ਦਾਲ ਧਰ ਦਿੱਤੇ ਹੈ, ਹੌਲੀ ਹੌਲੀ ਰੀਝਤੀ ਰਹਿਤੀ ਹੈ। ਇੱਦਾਂ ਦੀ ਹਿੰਦੀ ਉਹਨਾਂ ਨੇ ਬੋਲਣ ਦਾ ਵੀ ਯਤਨ ਕੀਤਾ, ਪਰ ਉਹ ਪੰਜਾਬੀ ਨਿਕਲੇ ਕਿੱਥੋਂ ਅੰਦਰੋਂ। ਪਰ ਜਿਹੜਾ ਧਰੋ ਉਹਨਾਂ ਨੇ ਕਮਾਇਆ 1951 ਦੇ ਵਿੱਚ ਔਰ ਉਹ ਕੰਟੀਨਿਊ ਰਿਹਾ 1961 ਦੇ ਵਿੱਚ ਵੀ। ਜਦੋਂ 1966 ਦੇ ਵਿੱਚ ਸ਼ਾਹ ਕਮਿਸ਼ਨ ਬੈਠਾ ਔਰ ਬਾਉਂਡਰੀਜ਼ ਪੰਜਾਬ ਦੀਆਂ ਬਣਨੀਆਂ ਸੀ, ਉਹਨੇ ਉਹੀ ਮਰਦਮਸ਼ੁਮਾਰੀ 1961 ਦੀ ਜਿਹਨੂੰ ਨਹਿਰੂ ਨੇ ਵੀ ਮੰਨਿਆ ਹੋਇਆ ਸੀ ਕਿ ਫਿਰਕੂ ਆਧਾਰ ਤੇ ਲੋਕਾਂ ਨੇ ਜ਼ਬਾਨ ਲਿਖਾਈ ਹੈ ਜੀ। ਔਰ ਨਤੀਜਾ ਇਹ ਹੋਇਆ ਵੀ ਜਿਹੜੇ ਪੰਜਾਬੀ ਸਪੀਕਿੰਗ ਏਰੀਏ ਸੀ ਉਹ ਬਾਹਰ ਕੱਢਣ ਲਈ ਉਹਨਾਂ ਨੂੰ ਆਧਾਰ ਮਿਲ ਗਿਆ ਕਿ ਜੀ ਦੇਖੋ ਇਹ ਤਾਂ 1961 ਦੇ ਵਿੱਚ ਇਹਨਾਂ ਨੇ ਆਪਣੀ ਜ਼ਬਾਨ ਹਿੰਦੀ ਲਿਖਾਈ ਹੋਈ ਹੈ ਜੀ। ਸੋ ਅਸੀਂ ਸਮਝਦੇ ਹਾਂ ਵੀ ਇਹ ਕਿਹੜਾ ਹੋਰ ਸਿੱਖਾਂ ਤੋਂ ਬਿਨਾਂ ਸਿੱਖਾਂ ਨੇ ਪੰਜਾਬੀ ਦੇ ਲਈ ਮੋਰਚੇ ਲਾਏ, ਪੰਜਾਬੀ ਸੂਬਾ ਮੋਰਚਾ ਅੱਜ ਤੱਕ ਵੀ ਜੇ ਸਿੱਖ ਹਿੱਕਾਂ ਦੀ ਪੰਜਾਬ ਦੀ ਗੱਲ ਕਰੀਏ ਤੇ ਜੇ ਸਿੱਖ ਇਹ ਮੰਗ ਕਰਦੇ ਸੀ ਪੰਜਾਬ ਦੇ ਕਿ ਜੀ ਇਹ ਜਿਹੜਾ ਚੰਡੀਗੜ੍ਹ ਹੈ ਪੰਜਾਬ ਨੂੰ ਦੇਣਾ ਚਾਹੀਦਾ, ਕਹਿੰਦੇ ਸੀ ਹਰਿਆਣੇ ਨੂੰ ਦੇਣਾ ਚਾਹੀਦਾ ਜੀ। ਇਹ ਪੰਜਾਬੀ ਹਿੰਦੂ ਮੰਗ ਕਰਦੇ ਰਹੇ ਜੀ ਅਬੋਹਰ ਫਾਜ਼ਿਲਕਾ ਹਰਿਆਣੇ ਨੂੰ ਦਿਓ, ਜਿਹੜੇ ਪੰਜਾਬ ਦੇ ਜਿਹੜੇ ਨੇ ਉਹ ਸ਼ਹਿਰ ਨੇ ਜੀ। ਸੋ ਕੁੱਲ ਮਿਲਾ ਕੇ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਵੀ ਇਹਨਾਂ ਨੇ ਤਾਂ ਆਪਣਾ ਦਾਅਵਾ ਉਦੋਂ ਦਾ ਖਤਮ ਕਰ ਦਿੱਤਾ ਹੋਇਆ। ਇਹ ਕਿਹੜੀ ਪੰਜਾਬੀਅਤ ਹੈ ਜੀ। ਤੇ ਹੁਣ ਅੱਜ ਇਹ ਜਿਹੜਾ ਨਵਾਂ ਸਾਰਾ ਇਹ ਨਵੇਂ ਗਾਇਕ ਨਿਕਲੇ ਨੇ ਮੁੰਡੇ ਪੇਂਡੂ ਬੈਕਗਰਾਊਂਡ ਦੇ ਸਿੱਖਾਂ ਦੇ ਮੁੰਡੇ ਨੇ ਤੇ ਇਹ ਬੜੇ ਪੰਜਾਬੀਅਤ ਕਰਦੇ। ਉਹਨੂੰ ਪੁੱਛੋ ਵੀ ਕਿਹੜੀ ਪੰਜਾਬੀਅਤ? ਫਿਰ ਪੰਜਾਬੀਅਤ 'ਚ ਫਰਦਰ ਇਹ ਬਰਛੇ ਤੇ ਗੰਡਾਸੇ ਤੇ ਸ਼ਰਾਬ ਤੇ ਬੱਕਰੇ ਬੁਲਾਉਂਦੇ ਤੇ ਫਲਾਣੇ ਟਿਮਕੇ ਵਾਲੇ ਕਲਚਰ 'ਚ ਵਾੜ ਦਿੰਦੇ ਨੇ ਰਜਾ ਕੇ ਜੀ। ਸੋ ਇਸ ਸਾਰੇ ਦਾ ਮਕਸਦ ਹੀ ਸਿੱਖੀ ਨੂੰ ਨੈਗੇਟ ਕਰਨਾ, ਸਿੱਖ ਮੁੱਦਿਆਂ ਨੂੰ ਨੈਗੇਟ ਕਰਨਾ ਔਰ ਖਾਲਿਸਤਾਨ ਨੂੰ ਨੈਗੇਟ ਕਰਨਾ, ਤਾਂ ਕਿ ਤੁਸੀਂ ਕਹੋ ਜੀ ਅੱਜ ਤੱਕ ਤਾਂ ਕੋਈ ਨਜ਼ਰ ਨਹੀਂ ਆਇਆ ਵੀ ਕਿਸੇ ਪੰਜਾਬੀ ਹਿੰਦੂਆਂ ਨੇ ਕੋਈ ਮੋਰਚਾ ਲਾਇਆ ਹੋਏ ਕਿ ਜੀ ਪੰਜਾਬ ਦੇ ਇਹ ਹੱਕ ਨੇ। ਇਹਨਾਂ ਨੇ ਤਾਂ ਜਿੱਥੇ ਇਹਨਾਂ ਦਾ ਦਾ ਲੱਗਾ ਔਰ ਤੁਸੀਂ ਕੀ ਬੰਦਾ ਹਰ ਥਾਂ ਤੇ ਦੇਖ ਲਓ। 1966 'ਚ ਗੁਲਜ਼ਾਰੀ ਲਾਲ ਨੰਦਾ ਪੰਜਾਬੀ ਹਿੰਦੂ ਹੋਮ ਮਿਨਿਸਟਰ ਸੀ ਜਦੋਂ ਕਿ ਪੰਜਾਬ ਦਾ ਪਾਣੀ ਖੋਇਆ, ਪੰਜਾਬੀ ਬੋਲਦੇ ਇਲਾਕੇ ਖੋਏ ਔਰ ਅੱਜ ਤੱਕ ਵੀ ਇੱਕ ਲੰਬੀ ਲਿਸਟ ਹੈ ਇਹਨਾਂ ਦੀ ਕਿ ਇਹਨਾਂ ਨੇ ਧਰੋ ਕਮਾਇਆ, ਕਿਉਂਕਿ ਇਹ ਤਾਂ ਪੰਜਾਬ ਨੂੰ ਆਪਣਾ ਮੰਨਦੇ ਹੀ ਨਹੀਂ ਕਿ ਉਹਨਾਂ ਦਾ ਇਹ ਵਤਨ ਹੈ, ਉਹਨਾਂ ਦਾ ਇਹ ਦੇਸ਼ ਹੈ। ਔਰ ਇਹ ਗੱਲ ਮੈਂ ਕੁਲਦੀਪ ਨਈਅਰ ਨੂੰ ਵੀ ਸ਼ਿਕਾਗੋ 'ਚ ਜਦੋਂ 1994 ਦੇ ਉਸ ਪੀਰੀਅਡ 'ਚ ਉਹਦੇ ਨਾਲ ਓਪਨ ਡਿਬੇਟ ਹੋਈ ਹੈ, ਮੈਂ ਕਿਹਾ ਕਿਹੜੀ ਪੰਜਾਬੀਅਤ? ਤੁਸੀਂ ਤਾਂ ਧਰੋ ਕਮਾਉਣ ਵਾਲੇ, ਤੁਸੀਂ ਤਾਂ ਪਿੱਠ 1951 'ਚ ਹੀ ਕਰ ਲਈ ਸੀ ਪੰਜਾਬੀ ਜੀ। ਤੁਸੀਂ ਕਿਹੜਾ ਪੰਜਾਬੀਆਂ ਦਾ ਤੇ ਫਲਾਣਾ? ਕੋਈ ਪੰਜਾਬੀ ਪੰਜੂਬੀ ਨਹੀਂ ਹੈਗੇ, ਤੁਸੀਂ ਹਿੰਦੂ ਹੋ ਔਰ ਤੁਹਾਡੀ ਵਫਾ ਜਿਹੜੀ ਹੈ ਉਹ ਦਿੱਲੀ ਦੇ ਨਾਲ ਹੈ, ਯੂਪੀ ਤੇ ਬਿਹਾਰ ਦੇ ਗੰਗਾ ਜਮਨਾ ਕਲਚਰ ਨਾਲ ਹੈ, ਸਤਲੁਜ ਬਿਆਸ ਰਾਵੀ ਕਲਚਰ ਨਾਲ ਨਹੀਂ ਹੈ। ਸਤਲੁਜ ਬਿਆਸ ਰਾਵੀ ਕਲਚਰ ਨਾਲ ਵਫਾ ਪਾਲੀ ਹੈ ਤੇ ਸਿੱਖਾਂ ਨੇ ਪਾਲੀ ਹੈ 1947 ਤੋਂ ਬਾਅਦ ਜੀ। ਸੋ ਅਸੀਂ ਸਮਝਦੇ ਹਾਂ ਵੀ ਇਹਨਾਂ ਦੀ ਵੀਰ ਹਰਪ੍ਰੀਤ ਸਿੰਘ ਹੋਰਾਂ ਦੀ ਗੱਲ ਬਿਲਕੁਲ ਠੀਕ ਹੈ। ਇੱਕ ਖਤਰਨਾਕ ਸਲੋਗਨ ਹੈ ਔਰ 51 61 ਮਰਦਮਸ਼ੁਮਾਰੀ ਜੂਨ 84 ਦਾ ਘੱਲੂ ਘਰ ਹੈ, ਇਹ ਲੱਡੂ ਵੰਡ ਰਹੇ ਨੇ, ਪੂੜੀਆਂ ਛੋਲੇ ਖਵਾ ਰਹੇ ਨੇ ਜੀ। ਔਰ ਅੱਜ ਤੱਕ ਵੀ ਇਹਨਾਂ ਦੀ ਕੋਈ ਗੱਲ ਕਰ ਲਓ, ਹੁਣ ਆ ਸ਼ਿਵ ਸੈਨਾ ਹੋਏ ਦੂਜਾ ਹੋਏ, ਕੋਈ ਸਿੱਖ ਹੱਕਾਂ ਦੀ ਗੱਲ ਹੈ ਕਿਉਂ ਜੇ ਸਟੈਂਡ ਲੈਂਦੇ ਨੇ ਜੀ। ਸੋ ਇਹ ਲੜਾਈ ਸਾਡੀ ਹੈ ਔਰ ਖਾਲਿਸਤਾਨ ਦੀ ਲੜਾਈ ਹੈ
ਇਹ ਸਾਨੂੰ ਜੁਆਇਨ ਕਰ ਲੈਣ, ਕੱਲ ਨੂੰ ਆ ਜਾਣ, ਦੁਕਾਨਾਂ ਦੁਕਾਨਾਂ ਖੋਲ ਲੈਣ। ਇਹਨਾਂ ਨੇ ਸਭ ਤੋਂ ਵੱਡੇ ਥਾਨ ਰੱਖੇ ਹੋਣੇ ਨੇ ਕੇਸਰੀ ਪੱਗਾਂ ਦੇ, ਜੀ ਬਾਹਰ ਵੀ ਵੱਡਾ ਬੋਰਡ ਲਾਇਆ ਹੋਣਾ ਹੈ ਕਿ ਜੀ ਇਹ ਖਾਲਿਸਤਾਨੀ ਸਪੈਸ਼ਲ ਜਿਹੜੀ ਹੈ ਸੇਲ ਲੱਗੀ ਹੈ। ਜੀ ਸੋ ਕੋਈ ਨਹੀਂ, ਉਦੋਂ ਵੀ ਅਸੀਂ ਵੈਲਕਮ ਕਰ ਲਾਂਗੇ ਇਹਨਾਂ ਨੂੰ, ਪਰ ਇਹ ਡਰਾਮੇ ਜੇ ਨਾ ਕਰਨ ਪੰਜਾਬੀਅਤ ਦੇ ਨਾਂ ਤੇ। ਜੀ ਡਾਕਟਰ ਸਾਹਿਬ, ਵਿਊਅਰਸ ਸਾਡੇ ਨਾਲ ਇਸ ਤਰ੍ਹਾਂ ਹੀ ਜੁੜੇ ਰਹੋ, ਮਿਲਦੇ ਹਾਂ ਇੱਕ ਕਮਰਸ਼ੀਅਲ ਬ੍ਰੇਕ ਤੋਂ ਬਾਅਦ।